अस्सलामुअलैकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਤੇ ਆ ਜਾਣੇ ਆ ਜੀ ਅਸੀਂ ਅੱਜ ਨਾਯਾਬ ਜ਼ਮਾਨਿਆਂ ਦੇ ਵਿੱਚ ਛਾਲ ਮਾਰ ਕੇ ਆ ਜਾਣੇ ਆ ਛੇਤੀ ਦੇ ਨਾਲ ਪਰ ਥੋੜਾ ਜਿਹਾ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਮਹਿਕਮਾ ਮੌਸਮੀਆਤ ਤੁਹਾਨੂੰ ਦੱਸ ਰਿਹਾ ਕਿ ਬੜੀ ਸ਼ਦੀਦ ਰਾਤੀ ਹਵਾਵਾਂ ਠੰਡੀਆਂ ਚਲੀਆਂ ਨੇ ਤੂਫਾਨੀ ਹਵਾਵਾਂ ਤੇ ਪੂਰਾ ਜਿਹੜਾ ਨਾ ਤਹਿਸ ਨਹਿਸ ਹੋਇਆ ਪਿਆ ਹਰ ਤਰਫ ਕਿ ਹਵਾ ਇੰਨੀ ਜ਼ਿਆਦਾ ਤੂਫਾਨੀ ਜਿਹੜੀ ਕਿ ਫੈਂਸ ਵੀ ਗਿਰ ਗਈ ਸਾਡੀ ਔਰ ਬਿਨਸ ਉੜ ਕੇ ਗਈਆਂ ਤੇ ਗਮਲੇ ਇਸ ਤਰ੍ਹਾਂ ਡਿਗੇ ਪਏ ਨੇ ਤੇ ਬੜੀ ਬਈ ਰਾਤ ਤੇ ਬੜੀ ਸ਼ਦੀਦ ਤੂਫਾਨੀ ਬਾਰਿਸ਼ ਔਰ ਹਵਾ ਸੀ ਮੈਨੂੰ ਡਰ ਪਿਆ ਲੱਗਦਾ ਸੀ ਕਿਤੇ ਛਾਤੀ ਨਾ ਉੱਡ ਜਾਵੇ ਤੇ ਬਹਰਾਲ ਜ਼ਿੰਦਗੀ ਦੇ ਨਾਲ ਨਾਲ ਹੀ ਅਗਲਾ ਹਫਤਾ ਫਿਰ ਕਹਿ ਰਹੇ ਨੇ ਕਿ ਮਾਈਨਸ ਵਿੱਚ ਟੈਂਪਰੇਚਰ ਆ ਰਿਹਾ ਹੈ ਸ਼ਾਇਦ ਬਰਫਬਾਰੀ ਵੀ ਹੋ ਜਾਏ ਲੋ ਬਈ ਪਹਿਲੀ ਠੰਡ ਹਲੇ ਮੁੱਕੀ ਨਹੀਂ ਹੈ ਤੇ ਇੱਕ ਨਵੀਂ ਠੰਡ ਦੀ ਤਿਆਰੀ ਸ਼ੁਰੂ ਹੋ ਗਈ ਜੇ ਤੇ ਅਸੀਂ ਆ ਜਾਣੇ ਆ ਅੱਜ ਨਾਯਾਬ ਜ਼ਮਾਨਿਆਂ ਵਿੱਚ ਬਚਪਨ ਦੀ ਉਸ ਯਾਦ ਨੂੰ ਅਸੀਂ ਯਾਦ ਕਰਾਂਗੇ ਉਸ ਯਾਦ ਨੂੰ ਯਾਦ ਕਰਾਂਗੇ ਕਿ ਜਿਹੜੀ ਅਸੀਂ ਆਪਣੀ ਅੱਖਾਂ ਨਾਲ ਦੇਖੀਏ ਲੇਕਿਨ ਹੁਣ ਤੇ ਸ਼ਾਇਦ ਹੀ ਕੋਈ ਐਸਾ ਘਰ ਹੋਏਗਾ ਜਿੱਥੇ ਕਦੀ ਇਸਤੇਮਾਲ ਹੁੰਦੀ ਹੋਵੇ ਜ਼ਰੂਰ ਹੋਏਗੀ ਦੁਨੀਆ 'ਚ ਕੋਈ ਵੀ ਚੀਜ਼ ਕਿਤੇ ਨਾ ਕਿਤੇ ਹੁੰਦੀ ਹੈ ਪਰ ਉਸ ਜ਼ਮਾਨੇ ਵਿੱਚ ਅਸੀਂ ਵੀ ਬਹੁਤ ਜ਼ਿਆਦਾ ਉਸ ਤਰ੍ਹਾਂ ਨਹੀਂ ਦੇਖਿਆ ਕਿ ਡੇਲੀ ਬੇਸਿਸ 'ਤੇ ਲੇਕਿਨ ਅਸੀਂ ਆਪਣੇ ਬੜਿਆਂ ਕੋਲੋਂ ਕਿੱਸੇ ਸੁਣੇ ਅਤੇ ਉਹੀ ਗੱਲ ਹੈ ਕਿ ਜਦੋਂ ਕੋਈ ਸੁਣਾਉਂਦਾ ਹੋਵੇ ਬੜਾ ਕਿੱਸਾ ਅਤੇ ਉਹਨਾਂ ਨੂੰ ਅਸੀਂ ਯਾਦ ਰੱਖਦੇ ਹਾਂ ਅਤੇ ਅਸੀਂ ਉਹਨਾਂ ਜ਼ਮਾਨਿਆਂ ਨੂੰ ਬਿਆਨ ਕਰ ਸਕਦੇ ਹਾਂ ਵੀ ਮੇਰੀ ਅੱਖ ਨੂੰ ਪਤਾ ਨਹੀਂ ਅੱਜ ਪਿਆ ਕੀ ਹੁੰਦਾ ਵੇ ਇਹਦੇ ਵਿੱਚ ਨਾ ਐਸਾ ਕਰਕੇ ਪਿਆ ਹੁੰਦਾ ਵੇ ਅੱਛਾ ਅਤੇ ਅਸੀਂ ਜਦੋਂ ਸਿਆਲਕੋਟ ਜਾਂਦੇ ਸਾਂ ਬਚਪਨ ਵਿੱਚ ਚਲੇ ਜਾਂਦੇ ਹਾਂ ਥੋੜ੍ਹਾ ਜਿਹਾ ਅਸੀਂ ਸਿਆਲਕੋਟ ਜਾਣਾ ਅਤੇ ਉੱਥੇ ਵੱਡਾ ਸਾਰਾ ਪਸਾਰ ਹੁੰਦਾ ਸੀ ਕਮਰੇ ਉਹ ਵੀ ਪੁਰਾਣੇ ਸਟਾਈਲ ਦੇ ਜਿਹੜੇ ਘਰ ਹੁੰਦੇ ਸਨ ਵਿਹੜਾ ਇੱਕ ਪਾਸੇ ਅੰਦਰ ਪਸਾਰ ਵਿੱਚ ਨਾ ਸਾਡੀ ਦਾਦੀ ਦੀ ਚੱਕੀ ਪਈ ਹੁੰਦੀ ਸੀ ਉਹ ਜਿਹਦੇ ਵਿੱਚ ਆਟਾ ਪੀਸਦੀਆਂ ਸਨ ਔਰਤਾਂ ਉਹ ਗੋਲ ਚੱਕੀ ਹੁੰਦੀ ਸੀ ਉਹਨੂੰ ਉੱਤੇ ਐਸਾ ਕਰਕੇ ਇੱਕ ਡੰਡਾ ਲੱਗਿਆ ਹੁੰਦਾ ਸੀ ਐਡਾ ਕਿਲਮ ਫਿਰ ਉਹਨੂੰ ਇਸ ਤਰ੍ਹਾਂ ਕਰਕੇ ਨਾ ਦਾਣੇ ਪਾਈ ਜਾਣੇ ਉੱਪਰ ਮੂੰਹ ਬਣਿਆ ਹੁੰਦਾ ਚੱਕੀ ਦਾ ਉਹਦੇ ਵਿੱਚ ਦਾਣੇ ਇੱਕ ਮੁੱਠ ਨਾਲ ਦਾਣੇ ਪਾਈ ਜਾਣੇ ਇਸ ਤਰ੍ਹਾਂ ਹੱਥ ਨਾਲ ਘੁਮਾਈ ਜਾਣਾ ਬੜਾ ਸਖਤ ਮੁਸ਼ੱਕਤ ਦਾ ਕੰਮ ਹੁੰਦਾ ਸੀ ਬਹੁਤ ਜ਼ਿਆਦਾ ਇੰਨੀ ਮੁਸ਼ੱਕਤ ਕਿ ਔਰਤਾਂ ਡੇਲੀ ਬੇਸਿਸ 'ਤੇ ਘਰ ਪੀਸਦੀਆਂ ਸਨ ਆਟਾ ਅਤੇ ਫਿਰ ਗੁੰਨਦੀਆਂ ਸਨ ਫਿਰ ਰੋਟੀ ਪੱਕਦੀ ਸੀ ਤਾਂ ਅੱਜ ਕੱਲ੍ਹ ਦੇਖੋ ਕਿੰਨੀ ਸਹੂਲਤ ਆ ਗਈ ਹੈ ਅਤੇ ਉਹ ਫਿਰ ਅਸੀਂ ਦਾਦੀ ਕੋਲ ਜਦੋਂ ਪੁੱਛਦੇ ਹੁੰਦੇ ਸਾਂ ਤਾਂ ਦਾਦੀ ਨੇ ਕਹਿਣਾ ਕਿ ਅਸੀਂ ਇਹਦੇ 'ਤੇ ਪੀਸਦੇ ਹੁੰਦੇ ਸਾਂ ਉਸ ਜ਼ਮਾਨੇ 'ਚ ਫਿਰ ਐਵੇਂ ਕਿ ਕਾਫੀ ਹੱਦ ਤੱਕ ਘੱਟ ਹੋ ਗਿਆ ਸੀ ਜਦੋਂ ਸਾਡੀ ਦਾਦੀ ਨੇ ਸਾਨੂੰ ਪਰ ਉਹਨਾਂ ਦੀ ਪਈ ਸੀ ਆਪਣੇ ਕਮਰੇ ਵਿੱਚ ਕਹਿੰਦੇ ਅਸੀਂ ਇਹਦੇ 'ਤੇ ਪੀਸਦੇ ਹੁੰਦੇ ਸਾਂ ਅਤੇ ਇਹਦੇ 'ਤੇ ਹੀ ਅਸੀਂ ਪੀਸ ਕੇ ਫਿਰ ਡੇਲੀ ਦੀਆਂ ਰੋਟੀਆਂ ਪਕਾਉਣੀਆਂ ਅੰਦਾਜ਼ੇ ਦੇ ਨਾਲ ਕਣਕ ਕੱਢੀ ਜਾਂਦੀ ਸੀ ਬਈ ਇੰਨੀ ਕਣਕ ਆਪਣੇ ਅਫਰਾਦ ਦੇ ਹਿਸਾਬ ਦੇ ਨਾਲ ਉਹ ਫਿਰ ਔਰਤਾਂ ਕੱਢਦੀਆਂ ਸਨ ਫਿਰ ਪੀਸਦੀਆਂ ਸਨ ਫਿਰ ਆਟਾ ਗੁੰਨਦੀਆਂ ਸਨ ਅਤੇ ਤਾਜ਼ੀਆਂ ਤਾਜ਼ੀਆਂ ਰੋਟੀਆਂ ਪੱਕਦੀਆਂ ਸਨ ਅਤੇ ਦੇਖੋ ਕੈਸਾ ਦੌਰ ਸੀ ਕਿ ਹਰ ਕੰਮ ਔਰਤ ਖੁਦ ਇੱਕ ਮਸ਼ੀਨ ਸੀ ਉਸ ਜ਼ਮਾਨੇ 'ਚ ਉਹਨੂੰ ਕਿਸੇ ਮਸ਼ੀਨਰੀ ਦੀ ਜ਼ਰੂਰਤ ਨਹੀਂ ਸੀ ਉਹ ਖੁਦ ਇੱਕ ਮਸ਼ੀਨ ਸੀ ਅਤੇ ਉਹ ਫਿਰ ਅਸੀਂ ਬੜਾ ਹੈਰਾਨ ਹੋ ਕੇ ਕਿ ਔਰ ਫਿਰ ਦੇਖੋ ਉਸ ਗੱਲ ਦਾ ਫਾਇਦਾ ਹੋਇਆ ਕਿ ਅਸੀਂ ਆਪਣੀ ਦਾਦੀ ਕੋਲ ਸਵਾਲ ਕੀਤੇ ਅਸੀਂ ਆਪਣੀ ਦਾਦੀ ਕੋਲੋਂ ਪੁੱਛ ਨਹੀਂ ਸਾਂ ਛੋਟੇ ਹੁੰਦੇ ਸਾਂ ਅਤੇ ਸਾਡੇ ਜ਼ਿਹਨਾਂ ਵਿੱਚ ਉਹ ਗੱਲ ਰਹਿ ਗਈ ਕਿ ਦਾਦੀ ਨੇ ਦੱਸਿਆ ਕਿ ਅਸੀਂ ਇਸ ਤਰ੍ਹਾਂ ਪੀਸ ਰਹੇ ਸਾਂ ਅਸੀਂ ਇਸ ਤਰ੍ਹਾਂ ਆਟਾ ਗੁੰਨ੍ਹਦੇ ਸਾਂ ਰੋਜ਼ਾਨਾ ਦੇ ਹਿਸਾਬ ਨਾਲ ਅਤੇ ਜੇ ਥੋੜ੍ਹਾ ਫਾਲਤੂ ਕਦੀ ਟਾਈਮ ਬਚ ਜਾਣਾ ਨਾ ਅਤੇ ਕਹਿਣਾ ਚਲੋ ਵੀ ਥੋੜ੍ਹਾ ਜਿਹਾ ਆਟਾ ਪੀਸ ਕੇ ਰੱਖ ਲਈਏ ਥੋੜ੍ਹਾ ਜਿਹਾ ਕੰਮ ਵਕਤ ਮਿਲ ਗਿਆ ਵੇ ਅਤੇ ਚਲੋ ਥੋੜ੍ਹਾ ਜਿਹਾ ਅਸੀਂ ਆਟਾ ਮਜ਼ੀਦ ਪੀਸ ਲਈਏ ਇਸ ਤਰ੍ਹਾਂ ਔਰਤਾਂ ਕੰਮ ਕਰਦੇ ਪਰ ਅਸੀਂ ਉਹ ਵਕਤ ਦੇਖਿਆ ਨਹੀਂ ਹੈ ਲੇਕਿਨ ਅਸੀਂ ਸੁਣਿਆ ਵੀ ਉਹ ਜ਼ਮਾਨਾ ਅੱਜ ਮੈਂ ਤੁਹਾਨੂੰ ਬਿਆਨ ਕਰ ਰਹੀ ਹਾਂ ਇਸੀ ਤਰ੍ਹਾਂ ਹੀ ਜ਼ਮਾਨੇ ਜ਼ਰੂਰ ਬਿਆਨ ਕਰਨੇ ਚਾਹੀਦੇ ਨੇ ਅਤੇ ਫਿਰ ਉਹ ਦਾਦੀ ਦੇ ਦੇਖਦੇ ਹੁੰਦੇ ਸਾਂ ਸ਼ੌਕ 'ਚ ਅਸੀਂ ਦਾਦੀ ਨੂੰ ਕਹਿਣਾ ਦਾਦੀ ਸਾਨੂੰ ਕਰਕੇ ਦਿਖਾਓ ਦਾਦੀ ਨੇ ਸਾਨੂੰ ਵੈਸਾ ਕਰਕੇ ਦਿਖਾਉਣਾ ਐਸਾ ਫਿਰ ਸਾਨੂੰ ਬੜਾ ਸ਼ੌਕ ਹੁੰਦਾ ਸੀ ਕਿ ਲਓ ਵੀ ਅਸੀਂ ਵੀ ਫੇਰਨੀ ਹੈ ਦਾਦੀ ਨੇ ਕਹਿਣਾ ਬੜੀ ਭਾਰੀ ਹੈ ਤੁਹਾਡੇ ਕੋਲ ਨਹੀਂ ਫੇਰਿਆ ਜਾਣਾ ਦਾ ਚੱਕਰਾ ਕਹਿੰਦੇ ਨੇ ਉਹਨੂੰ ਇਸ ਤਰ੍ਹਾਂ ਕਰਕੇ ਪਰ ਅਸੀਂ ਬਈ ਇੱਧਰੋਂ ਉੱਧਰੋਂ ਉੜ ਕੇ ਬਈ ਅਸੀਂ ਉਹ ਕਰਨਾ ਜ਼ਰੂਰ ਹੁੰਦਾ ਸੀ ਕੰਮ ਅਤੇ ਪਰ ਫਿਰ ਉਹੀ ਹੈ ਕਿ ਦਾਦਾ ਦਾਦੀ ਜਿਹੜੇ ਹੁੰਦੇ ਨੇ ਫਿਰ ਲਾਡ ਚੁੱਕਦੇ ਨੇ ਆਪਣੇ ਪੋਤੇ ਪੋਤੀਆਂ ਦੇ ਉਹਨਾਂ ਨੇ ਕਹਿਣਾ ਅੱਛਾ ਚਲੋ ਕਰ ਲਵੋ ਤੁਸੀਂ ਕੁਛ ਇੱਧਰੋਂ ਹੋਣਾ ਫਿਰ ਉਹ ਆਟਾ ਦਾਦੀ ਨੇ ਕਰਕੇ ਦਿਖਾਉਣਾ ਫਿਰ ਜਦੋਂ ਆਟਾ ਅੰਦਰੋਂ ਨਿਕਲਦਾ ਸੀ ਨਾ ਪਿਸ ਕੇ ਅਸੀਂ ਇੰਨੇ ਹੈਰਾਨ ਹੁੰਦੇ ਸਾਂ ਕਿ ਕਿਸ ਤਰ੍ਹਾਂ ਹੁੰਦਾ ਪੱਥਰ ਖਾਸ ਕਿਸਮ ਦਾ ਪੱਥਰ ਹੁੰਦਾ ਵੀ ਫਿਰ ਉਹਦੀ ਇੱਕ ਨੀਚੇ ਵੀ ਪੱਥਰ ਉੱਪਰ ਵੀ ਪੱਥਰ ਡੰਡਾ ਲਾ ਕੇ ਉਹਨੇ ਸਭ ਫਿਕਸ ਕੀਤਾ ਹੁੰਦਾ ਉਹਦੇ ਵਿੱਚ ਫਿਰ ਕਣਕ ਪਾਈ ਜਾਓ ਅਤੇ ਇਸ ਤਰ੍ਹਾਂ ਗੇੜੇ ਦੇਈ ਜਾਓ ਦੇ ਗੇੜਾ ਦੇ ਗੇੜਾ ਦੇ ਗੇੜਾ ਦੇ ਗੇੜਾ ਅਤੇ ਵੀ ਗੇੜਾ ਦੇਣਾ ਪੈਂਦਾ ਸੀ ਇਸ ਤਰ੍ਹਾਂ ਅਤੇ ਉਹ ਫਿਰ ਆਟਾ ਪਿਸਦਾ ਸੀ ਫਿਰ ਉਹ ਚਲੋ ਅਸੀਂ ਸਿਆਲਕੋਟ ਜਾਂਦੇ ਸਾਂ ਬਾਕੀ ਕਰਾਚੀ 'ਤੇ ਜਦੋਂ ਅਸੀਂ ਰਹਿੰਦੇ ਸਾਂ ਉਸ ਜ਼ਮਾਨਿਆਂ 'ਚ ਫਿਰ ਆਈਏ ਬਾਜ਼ਾਰ ਤੋਂ ਆਟਾ ਪਿਸਿਆ ਹੋਇਆ ਆ ਜਾਂਦਾ ਸੀ ਅਤੇ ਫਿਰ ਅਸੀਂ
ਕੀ ਕਹਿੰਦੇ ਨੇ ਇਸਤੇਮਾਲ ਕਰ ਲੈਂਦੇ ਸਾਂ। ਫਿਰ ਜਦੋਂ ਮੇਰੀ ਸ਼ਾਦੀ ਹੋਈ, ਮੈਂ ਸ਼ਾਦੀ ਹੋ ਕੇ ਆਪਣੇ ਜਦੋਂ ਅਸੀਂ ਆਪਣੇ ਪਿੰਡ ਗਏ, ਉੱਥੇ ਵੀ ਮੇਰੀ ਸੱਸ ਦੀ ਵੀ ਜਿਹੜੀ ਹੈ ਨਾ ਇੱਕ ਪਾਸੇ ਕੋਨੇ 'ਚ ਚੱਕੀ ਪਈ ਸੀ। ਮੈਂ ਕਿਹਾ ਅੰਮਾ ਜੀ ਤੁਹਾਡੇ ਕੋਲ ਵੀ ਚੱਕੀ ਹੈਗੀ? ਅੰਮਾ ਕਹਿੰਦੀ ਹਾਂ ਮੇਰੀਆਂ ਵੀ ਯਾਦਾਂ ਚੱਕੀ ਦੀਆਂ ਪਈਆਂ ਨੇ, ਅਤੇ ਮੇਰਾ ਸੁੱਟਣ ਨੂੰ ਦਿਲ ਨਹੀਂ ਕਰਦਾ, ਕਿਸੇ ਨੂੰ ਦੇਣ ਨਹੀਂ ਦਿਲ ਕਰਦਾ, ਇੱਕ ਯਾਦ ਦੇ ਤੌਰ 'ਤੇ ਮੈਂ ਰੱਖੀ ਹੋਈ ਹੈ, ਅਸੀਂ ਇਹ ਚੱਕੀ ਪੀਸਣੇ ਹੁੰਦੇ ਸਾਂ। ਅਤੇ ਉਹ ਫਿਰ ਅੰਮਾ ਦੀ ਚੱਕੀ ਜਿਹੜੀ ਹੈ ਉਹ ਫਿਰ ਮੈਂ ਵੀ ਦੇਖਣੀ, ਕਿਉਂਕਿ ਦਾਦੀ ਨੇ ਦੱਸਿਆ ਹੋਇਆ ਸੀ, ਪਰ ਉਹ ਫਿਰ ਸਾਰੇ ਹੁਣ ਥੋੜ੍ਹੇ ਬੜੇ ਹੋ ਗਏ ਸਾਂ, ਉਦੋਂ ਇਹ ਸ਼ੌਕ ਤਾਂ ਨਹੀਂ ਹੁੰਦਾ ਸੀ ਅਸੀਂ ਚਲਾ ਕੇ ਦੇਖੀਏ, ਪਰ ਇਹ ਵੀ ਕੋਈ ਪਈ ਹੁੰਦੀ ਸੀ ਚੱਕੀ। ਫਿਰ ਸਾਡੇ ਘਰ ਦੇ ਕੋਲ ਰਹਿੰਦੇ ਸਨ ਜਿਹੜੇ ਖੇਤਾਂ ਵਾਲਾ ਏਰੀਆ ਸੀ। ਮੈਂ ਹੁਣ ਗਈ ਨਾ ਪਾਕਿਸਤਾਨ, ਤਾਂ ਮੈਂ ਤੁਹਾਨੂੰ ਸਾਰਾ ਏਰੀਆ ਦਿਖਾਵਾਂਗੀ ਇਨਸ਼ਾਅੱਲਾ, ਕਿ ਉਹ ਇਤਫਾਕ ਕਿ ਮੇਰੇ ਨਾਨਕਿਆਂ ਦਾ ਵੀ ਪਿੰਡ ਸੀ ਅਤੇ ਮੇਰੇ ਸਹੁਰਿਆਂ ਦਾ ਵੀ ਪਿੰਡ ਉਹੀ ਬਣ ਗਿਆ। ਫਿਰ ਉਹ ਬੜੀ ਹੋਈ ਮੈਂ ਅਤੇ ਉੱਥੇ ਮੈਂ ਬਚਪਨ 'ਚ ਬਹੁਤ ਗਈ, ਕਿਉਂਕਿ ਆਪਣੀ ਖਾਲਾ ਕੋ ਨਾਨੀ ਕੋ ਜਾਂਦੇ ਸਾਂ। ਫਿਰ ਉੱਥੇ ਉਸ ਏਰੀਏ 'ਚ ਹੀ ਫਿਰ ਮੇਰੀ ਸ਼ਾਦੀ ਹੋ ਗਈ, ਅਤੇ ਉਹ ਮੈਂ ਤੁਹਾਨੂੰ ਦਿਖਾਵਾਂਗੀ ਉਹ ਏਰੀਆ, ਕਿ ਉਹ ਖੇਤੀਬਾੜੀ ਦੇ ਹਿਸਾਬ ਦੇ ਨਾਲ ਏਰੀਆ ਵਿੱਚ ਸਾਰੇ ਜ਼ਰੀ ਜ਼ਮੀਨਾਂ ਨੇ, ਲੋਕਾਂ ਨੇ ਫਸਲਾਂ ਲਾਈਆਂ ਨੇ। ਉਹ ਵੀ ਸਾਡੇ ਘਰ ਦੇ ਕੋਲ ਵੀ ਜਿਹੜੀ ਫਸਲਾਂ ਲੱਗੀਆਂ ਹੋਈਆਂ ਸਨ, ਲੋਕ ਉਹਨਾਂ 'ਚ ਜਿਹੜੀ ਮਜ਼ਦੂਰੀ ਕਰਦੀਆਂ ਨੇ ਔਰਤਾਂ, ਉਹ ਜ਼ਿਆਦਾਤਰ ਸਿੰਧ ਦੀ ਗੱਲ ਮੈਂ ਦੱਸ ਰਹੀ ਹਾਂ, ਅਤੇ ਸਾਰੇ ਉਹ ਸਿੰਧ ਵਿੱਚ ਉਹਨਾਂ ਨੂੰ ਕੋਹਲੀ ਬਰਾਦਰੀ ਵੀ ਕਹਿੰਦੇ ਨੇ, ਭੀਲ ਬਰਾਦਰੀ ਵੀ ਕਹਿੰਦੇ ਨੇ। ਉਹ ਮਤਲਬ ਹੁੰਦੇ ਨੇ ਉਹਨਾਂ ਦੀ ਬਰਾਦਰੀਆਂ ਇਸ ਤਰ੍ਹਾਂ ਆ ਕੇ ਪੂਰਾ ਇੱਕ ਪਿੰਡ ਦੇ ਪਿੰਡ ਆ ਕੇ ਬੈਠ ਜਾਂਦੇ ਨੇ, ਅਤੇ ਫਿਰ ਉਹ ਮਿਹਨਤਾਂ ਕਰਦੇ ਨੇ। ਜ਼ਮੀਂਦਾਰ ਉਹਨਾਂ ਨੂੰ ਬਿਠਾ ਲੈਂਦੇ ਨੇ, ਫਿਰ ਉਹਨਾਂ ਨੂੰ ਜੋ ਵੀ ਮੁਆਵਜ਼ਾ ਤੈਅ ਹੁੰਦਾ ਵੇ, ਫਿਰ ਉਹ ਕੰਮਕਾਜ ਖੇਤਾਂ 'ਚ ਕਰਦੇ ਨੇ। ਅਤੇ ਸਾਡੇ ਘਰ ਦੇ ਸਾਹਮਣੇ ਵੀ ਬੜੀਆਂ ਔਰਤਾਂ ਉਹ ਕੰਮ ਕਰਦੀਆਂ ਸਨ। ਮੈਂ ਬੜੀ ਹੈਰਤ ਨਾਲ ਔਰ ਬੜੇ ਉਸ ਤੋਂ ਦੇਖ ਨਹੀਂ ਸਾਂ ਕਿ ਵਿਚਾਰੀਆਂ ਸਾਰਾ ਦਿਨ ਜਿਹੜਾ ਨਾ, ਕਦੀ ਕਪਾਹ ਦਾ ਸੀਜ਼ਨ ਹੈ ਅਤੇ ਕਪਾਹ ਪਈਆਂ ਚੁੱਕਦੀਆਂ ਨੇ, ਅਤੇ ਕਦੀ ਮਿਰਚਾਂ ਦਾ ਸੀਜ਼ਨ ਹੈ ਅਤੇ ਮਿਰਚਾਂ ਪਈਆਂ ਚੁੱਕਦੀਆਂ ਨੇ, ਕਿਉਂਕਿ ਉਹ ਏਰੀਆ ਜਿਹੜਾ ਜਿੱਥੇ ਜਿੱਥੇ ਮੈਂ ਗੱਲ ਤੁਹਾਨੂੰ ਦੱਸ ਰਹੀ ਹਾਂ, ਅਤੇ ਉਹ ਬੜਾ ਮਿਰਚ ਦੀ ਫਸਲ ਦੇ ਹਵਾਲੇ ਨਾਲ ਏਸ਼ੀਆ ਦੀ ਸਭ ਤੋਂ ਬੜੀ ਮਿਰਚ ਮੰਡੀ ਕੁੰਡਰੀ ਇਲਾਕਾ ਵੇ ਉਹ, ਅਤੇ ਉਮਰਕੋਟ ਦੇ ਨਜ਼ਦੀਕ ਹੈ। ਤਾਂ ਮੈਂ ਤੁਹਾਨੂੰ ਹੁਣ ਜਾਵਾਂਗੀ ਨਾ, ਮਿਰਚ ਮੰਡੀ ਵੀ ਕੋਸ਼ਿਸ਼ ਕਰਾਂਗੀ ਤੁਹਾਨੂੰ ਦਿਖਾਵਾਂ, ਪਰ ਇਹ ਇੱਕ ਸਾਰਾ ਏਰੀਆ ਜ਼ਰੂਰ ਦਿਖਾਵਾਂਗੀ। ਲਾਲ ਮਿਰਚਾਂ ਲੱਗੀਆਂ ਹੁੰਦੀਆਂ ਨੇ, ਓਏ ਹੋਏ ਹਰੇ ਬੂਟੇ, ਅਤੇ ਉਹਨਾਂ 'ਤੇ ਲਾਲ 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 ਪਹਿਲੇ ਹਰੀਆਂ ਹੁੰਦੀਆਂ ਨੇ ਮਿਰਚਾਂ, ਫਿਰ ਉਹ ਲਾਲ ਹੋਣੀਆਂ ਸ਼ੁਰੂ ਹੁੰਦੀਆਂ ਨੇ। ਫਿਰ ਉਹ ਕੀ ਕਹਿੰਦੇ ਨੇ ਉਹਨਾਂ ਨੂੰ ਫਿਰ ਤੋੜ ਜੇ ਲਾਲ ਹੋ ਜਾਂਦੀਆਂ ਨਾ, ਫਿਰ ਉਹਨੂੰ ਤੋੜ ਤੋੜ ਕੇ ਫਿਰ ਸਭ ਮੈਦਾਨਾਂ 'ਚ ਪਾ ਦਿੰਦੇ ਨੇ। ਉਹ ਸਭ ਲਾਲ ਮੈਦਾਨ ਹੁੰਦੇ ਨੇ, ਅਤੇ ਉਹ ਫਿਰ ਇੰਨਾ ਖੂਬਸੂਰਤ ਉਹ ਲੱਗਦਾ ਮੰਜ਼ਰ, ਕਿ ਮਿਰਚ ਲੱਗੀ ਹੋਈ ਵੀ ਫਸਲ ਦੀ, ਔਰ ਜਿਹੜੀ ਉਹਨੂੰ ਤੋੜ ਕੇ ਪਾ ਦਿੰਦੇ ਨੇ, ਵਿਛਾ ਦਿੰਦੇ ਨੇ ਸੁੱਕਣ ਵਾਸਤੇ, ਉਹ ਵੀ ਬੜਾ ਹੀ ਹਸੀਨ ਮੰਜ਼ਰ। ਅਤੇ ਇਸ ਤਰ੍ਹਾਂ ਕਪਾਹ ਦਾ ਸੀਜ਼ਨ ਹੁੰਦਾ ਤਾਂ ਕਪਾਹ ਚੋਣਦੀਆਂ ਨੇ। ਪਰ ਹੁਣ ਉਹ ਮਜ਼ਦੂਰ ਔਰਤਾਂ ਹੁੰਦੀਆਂ ਸਨ, ਫਿਰ ਉਹ ਕਣਕ ਲੈ ਕੇ ਆਉਂਦੀਆਂ, ਕਿਉਂਕਿ ਸਾਡੇ ਕੋਲ ਚੱਕੀ ਸੀ ਸਾਡੇ ਘਰ, ਅਤੇ ਉਹ ਫਿਰ ਸ਼ਾਮ ਨੂੰ ਜਦੋਂ ਖੇਤਾਂ ਤੋਂ ਕੰਮ ਖਤਮ ਕਰਕੇ ਆਉਂਦੀਆਂ ਸਨ ਨਾ, ਉਹ ਇੰਨੀਆਂ ਵਿਚਾਰੀਆਂ ਥੱਕੀਆਂ ਹੁੰਦੀਆਂ ਸਨ ਕਿ ਉਹਨਾਂ 'ਚ ਪਕਾਉਣ ਦੀ, ਫਿਰ ਖਾਣਾ ਅਤੇ ਹਾਂਡੀ ਪਕਾਓ ਅਤੇ ਰੋਟੀ ਪਕਾਓ, ਅਤੇ ਉਹਨਾਂ 'ਚ ਹਿੰਮਤ ਨਹੀਂ ਹੁੰਦੀ ਸੀ। ਸੱਚੀ ਗੱਲ ਹੈ, ਕਿੰਨੀਆਂ ਹਾਲੇ ਵੀ ਅੱਜ ਦੇ ਦੌਰ 'ਤੇ ਵੀ ਅਸੀਂ ਦੇਖੋ ਜਿਹੜੀ ਫਸਲ ਖਾਂਦੇ ਹਾਂ, ਕੋਈ ਵੀ ਚੀਜ਼ ਖਾਂਦੇ ਹਾਂ ਬਾਜ਼ਾਰੋਂ ਲਿਆ ਕੇ ਖਾ ਲੈਂਦੇ ਹਾਂ, ਲੇਕਿਨ ਉਹਦੇ ਵਾਸਤੇ ਕਿੰਨੀ ਕਿਸਾਨ ਨੇ, ਔਰ ਉਹਦੇ ਜਿਹੜੇ ਕੰਮ ਕਰਦੇ ਨੇ, ਕਿੰਨੇ ਲੋਕਾਂ ਦੀ ਮਿਹਨਤ ਉਹਦੇ ਵਿੱਚ ਸ਼ਾਮਿਲ ਹੁੰਦੀ, ਅਤੇ ਉਹ ਬੜੇ ਅਜ਼ੀਮ ਲੋਕ ਨੇ, ਕਿ ਇੰਨੀ ਸਖਤ ਮਿਹਨਤਾਂ ਤੋਂ ਬਾਅਦ ਅਸੀਂ ਤਾਂ ਆਰਾਮ ਨਾਲ ਚੀਜ਼ ਖਰੀਦੀ ਖਾ ਲਈ, ਸਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਜਿਹਨਾਂ ਨੇ ਫਿਰ ਅੱਖਾਂ ਨਾਲ ਦੇਖੀਆਂ ਨੇ ਨਾ। ਮੈਨੂੰ ਬੜਾ ਉਹਨਾਂ ਦਾ ਅਹਿਸਾਸ ਹੁੰਦਾ ਸੀ, ਮੈਨੂੰ ਹੁੰਦਾ ਸੀ ਉਹਨੇ ਫਿਰ ਸ਼ਾਮ ਨੂੰ ਉਹਨਾਂ ਨੇ ਆਉਣਾ, ਉਹਨਾਂ ਨੇ ਐਸਾ ਬਰਤਨ ਜੋ ਚੁੱਕੇ ਹੁੰਦੇ ਸਨ ਸਿਰ ਦੇ ਉੱਤੇ ਰੱਖ ਕੇ ਲੈ ਕੇ ਆਉਂਦੀਆਂ ਸਨ, ਕਿ ਮਾਸੀ ਅਸੀਂ ਜ਼ਰਾ ਉਹ ਦਲੀਆ ਪੀਣਾ ਵੇ। ਉਹ ਫਿਰ ਕਣਕ ਨੂੰ ਰੱਖ ਕੇ ਨਾ ਉਹਦੇ ਵਿੱਚ ਪਾ ਕੇ ਚੱਕੀ ਵਿੱਚ ਫਿਰ ਐਸਾ ਦਲਦੀਆਂ ਸਨ, ਉਹਨੂੰ ਦਲ ਲੈਂਦੀਆਂ ਸਨ, ਪੀਸਦੀਆਂ ਨਹੀਂ ਸਨ, ਦਲਦੀਆਂ ਸਨ। ਇਸ ਤਰ੍ਹਾਂ ਕਰਕੇ ਉਹ ਫਿਰ ਕਣਕ ਦਾ ਜਿਹੜਾ ਵੇ ਦਲੀਆ ਬਣ ਜਾਂਦਾ ਸੀ। ਉਹ ਫਿਰ ਉਹਨੂੰ ਮੋਟਾ ਮੋਟਾ ਐਸਾ ਦਾਦੜ ਜਿਹਾ ਕਰਕੇ ਕਣਕ ਨੂੰ ਲੈ ਜਾਣਾ, ਫਿਰ ਕਹਿਣਾ ਅਸੀਂ ਇਸ ਪਾਣੀ 'ਚ ਉਬਾਲਨੇ ਆ ਇਹਨੂੰ, ਅਤੇ ਥੋੜ੍ਹਾ ਬਹੁਤ ਕੋਈ ਤੜਕਾ ਛੜਕਾ ਲਾਣਾ ਨਹੀਂ, ਤਾਂ ਬਸ ਇਸ ਤਰ੍ਹਾਂ ਹੀ ਖਾ ਕੇ ਤਾਂ ਅਸੀਂ ਡਿੱਗਣ ਵਾਲੀ ਗੱਲ ਕਰਨੇ ਆ, ਸੌਂਦੇ ਹਾਂ। ਸਾਨੂੰ ਪਰ ਇਹ ਬੜੀ ਤਾਕਤਵਰ ਚੀਜ਼ ਹੈ, ਇਸ ਤੋਂ ਸਾਨੂੰ ਤਾਕਤ ਮਿਲ ਜਾਂਦੀ ਹੈ। ਅਤੇ ਉਹ ਤਕਰੀਬਨ ਡੇਲੀ ਬੇਸਿਸ, ਕਿਉਂਕਿ ਉਹਨਾਂ ਵਿਚਾਰੀਆਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀ ਕਿ ਰੋਜ਼ ਬਹੁਤਾ ਸਾਰਾ ਪੀਸ ਕੇ ਰੱਖ ਲੈਣ, ਰੋਜ਼ ਦਾ ਆਉਂਦੀਆਂ ਸਨ ਇੰਨਾ ਕੁ ਪੀਸ ਕੇ, ਕਿਸੇ ਦਿਨ ਕੋਈ ਹੋਰ ਚੀਜ਼ ਵੀ ਪਾ ਗਏ, ਜੇ ਚੌਲ ਛੋਲ ਪਾ ਗਏ, ਪਰ ਉਹ ਪੀਸਣ ਵਾਸਤੇ ਸਾਡੇ ਘਰ ਆਉਂਦੀਆਂ ਸਨ। ਅਤੇ ਚੱਕੀ ਦੀ ਇੱਕ ਖਾਸ ਆਵਾਜ਼ ਵੀ ਹੈ, ਜਦੋਂ ਪੀਸੀ ਜਾਂਦੇ ਨਾ ਇਸ ਤਰ੍ਹਾਂ ਕਰਕੇ ਗੜ ਗੜ ਐਸਾ ਕਰਕੇ ਇੱਕ ਆਵਾਜ਼ ਆਉਂਦੀ ਹੈ, ਜਦੋਂ ਪਿਸਾਈ ਹੁੰਦੀ ਹੈ ਸ਼ੁਰੂ, ਅਤੇ ਉਹਦੀ ਆਵਾਜ਼ ਵੀ ਆਉਂਦੀ। ਉਹ ਫਿਰ ਇਸ ਤਰ੍ਹਾਂ ਮੇਰੇ ਬਚਪਨ ਦੀਆਂ ਯਾਦਾਂ ਅਤੇ ਜਿਹੜੀਆਂ ਚੀਜ਼ਾਂ ਨੇ ਚੱਕੀ ਦੇ ਹਵਾਲੇ ਦੇ ਨਾਲ, ਅੱਜ ਤੁਸੀਂ ਦੇਖੋ ਕਿੰਨੀ ਸਹੂਲਤ ਹੈ ਕਿ ਤੁਸੀਂ ਘਰ ਬੈਠੇ ਤੁਹਾਨੂੰ ਆਟਾ ਵੀ ਮਿਲ ਜਾਂਦਾ ਵੇ, ਤੁਹਾਨੂੰ ਹਰ ਸ਼ੈ ਮਿਲ ਜਾਂਦੀ ਹੈ, ਅਤੇ ਤੁਸੀਂ ਆਰਾਮ ਦੇ ਨਾਲ ਖਾ ਪੀ ਕੇ ਤਾਂ ਅਹਿਸਾਸ ਨਹੀਂ ਹੁੰਦਾ ਕਿ ਅੱਜ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਉਹਨਾਂ ਸਹੂਲੀਅਤ ਤੋਂ ਜਿਹੜੇ ਵਿਚਾਰੇ ਉਹਨਾਂ ਨੂੰ ਬਹੁਤ ਦੂਰੀ ਉਹਨਾਂ ਦੀ ਹਲੇ। ਅਤੇ ਇਸ ਤਰ੍ਹਾਂ ਫਿਰ ਜਿਹੜੀ ਇੱਕ ਯਾਦ ਜਿਹੜੀ ਹੈ ਨਾ,
ਉਹ ਮਹਿਫੂਜ਼ ਹੋ ਜਾਂਦੀ ਹੈ ਕਿ ਅਸੀਂ ਕਿਸੇ ਨੂੰ ਜਦੋਂ ਬਿਆਨ ਕਰ ਦਿੰਦੇ ਹਾਂ ਨਾ, ਅਗਲੇ ਦੇ ਵਿੱਚ ਮੁੰਤਕਿਲ ਹੋ ਜਾਂਦੀ ਹੈ। ਅਤੇ ਚੱਕੀ ਦੇ ਹਵਾਲੇ ਦੇ ਨਾਲ ਤੇ ਜਿਹੜੀਆਂ ਮੇਰੀਆਂ ਯਾਦਾਂ ਸਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈਆਂ। ਉਸ ਤੋਂ ਬਾਅਦ ਅਸੀਂ ਆ ਜਾਂਦੇ ਹਾਂ, ਨਾਲ ਹੀ ਅੰਮਾਂ ਦੀ ਚੱਕੀ ਦੇ ਨਾਲ ਹੀ ਪਿਆ ਹੁੰਦਾ ਸੀ ਭੜੋਲਾ। ਉਹ ਮੈਂ ਜਦੋਂ ਆਪਣੇ ਦਾਦਕੇ ਜਾਂਦੀ ਸਾਂ, ਮੈਂ ਭੜੋਲਾ ਉੱਥੇ ਨਹੀਂ ਦੇਖਿਆ ਸੀ, ਲੇਕਿਨ ਅੰਮਾਂ ਦੇ ਜਿਹੜੇ ਮੇਰੇ ਸਸੁਰਾਲ ਸੀ ਨਾ, ਉਹ ਮਿੱਟੀ ਦਾ ਕੋਨੇ ਵਿੱਚ ਐਡਾ ਵੱਡਾ ਸਾਰਾ ਭੜੋਲਾ ਪਿਆ ਹੁੰਦਾ ਸੀ। ਮੈਂ ਫਸਟ ਟਾਈਮ ਮਤਲਬ ਦੇਖਿਆ ਸੀ, ਖਾਲਾ ਹੋਰਾਂ ਕੋਲ ਵੀ ਦੇਖਿਆ ਸੀ ਬਚਪਨ 'ਚ, ਲੇਕਿਨ ਆਪਣੇ ਜਿਵੇਂ ਆਪਣੇ ਘਰ ਵਿੱਚ ਫਿਰ ਆਪਣੇ ਸਸੁਰਾਲ ਗਈ ਤਾਂ ਮੈਂ ਦੇਖਿਆ ਹੋਵੇਗਾ ਸਾਡੇ ਘਰ ਵੀ ਭੜੋਲਾ ਹੈਗਾ ਵੇ। ਅਤੇ ਉਹ ਫਿਰ ਮੈਂ ਅੰਮਾਂ ਨੂੰ, ਕੱਚਾ ਵਿਹੜਾ ਸੀ, ਉਹ 'ਚ ਅਸਾਂ ਮਿੱਟੀ ਲੇਪ ਲਾ ਲਾ ਕੇ ਸਾਫ ਸੁਥਰਾ ਤੂੜੀ ਪਾਉਂਦੇ ਨੇ, ਅਤੇ ਮਿੱਟੀ ਲਿਪ ਕੇ ਇੰਨਾ ਸ਼ਾਨਦਾਰ ਫਰਸ਼ ਹੁੰਦਾ ਸੀ। ਅਤੇ ਉਹ ਅੰਮਾਂ ਨੇ ਕਿਹਾ ਕਿ ਹਾਂ ਭੜੋਲਾ ਅਸੀਂ ਫਿਰ ਪੂਰੇ ਸਾਲ ਦੀ ਕਣਕ ਲੈ ਲੈਂਦੇ ਹਾਂ, ਅਤੇ ਪੂਰੇ ਸਾਲ ਦੀ ਕਣਕ ਲੈ ਕੇ ਫਿਰ ਉਹ 'ਚ ਪਾ ਲੈਂਦੇ ਹਾਂ। ਫਿਰ ਉਹ ਖਿੜਕੀ ਜੀ ਉਹਦੇ ਵਿੱਚ ਹੁੰਦੀ ਸੀ, ਉਹਦੇ 'ਚ ਪਾ ਕੇ ਨਾ ਪੂਰੀ ਫਿਲ ਕਰਕੇ ਉਹ ਖਿੜਕੀ ਨੂੰ ਵੀ ਐਸਾ ਲੇਪ ਕਰਕੇ ਬੰਦ ਕਰ ਦਿੰਦੇ ਸਨ। ਬਾਕੀ ਨੀਚੇ ਇੱਕ ਐਡਾ ਕੁ ਮਗੋਰਚਾ ਜਿਹਾ ਰੱਖਿਆ ਹੁੰਦਾ ਸੀ ਉਹਨਾਂ ਨੇ, ਉਹਦੇ ਵਿੱਚ ਕੱਪੜਾ ਪਾ ਕੇ ਉੱਤੇ ਮਿੱਟੀ ਲਾਈ ਹੁੰਦੀ ਸੀ। ਫਿਰ ਉਹ ਜਦੋਂ ਤੁਸੀਂ ਮਹੀਨੇ ਬਾਅਦ ਤੁਸੀਂ ਕਰਨਾ ਹੈ ਨਾ, ਕੱਢਣਾ ਦਾਣੇ, ਉਹ ਫਿਰ ਥੱਲੇ ਬੋਰੀ ਵਿਛਾ ਕੇ ਉਹਦਾ ਮੂੰਹ ਖੋਲ੍ਹਿਆ ਜਾਂਦਾ ਸੀ, ਜਿੰਨੇ ਤੁਸੀਂ ਪਿਸਵਾਉਣਾ ਵੇ ਉਹਨਾਂ ਕੱਢ ਲੈਂਦੇ ਸਾਂ ਕਣਕ, ਅਤੇ ਬਾਕੀ ਫਿਰ ਸੁਲਾ ਕੇ ਦੁਬਾਰਾ ਬੰਦ ਕਰ ਦੇ। ਪੂਰਾ ਸਾਲ ਉਹ ਪਈ ਰਹਿੰਦੀ ਸੀ ਕਣਕ, ਦੇਖੋ ਨਾ ਖਰਾਬ ਹੁੰਦੀ ਸੀ, ਨਾ ਉਹ 'ਚ ਕੀੜਾ ਲੱਗਦਾ ਸੀ, ਨਾ ਕੁਛ। ਹਾਲਾਂਕਿ ਧੁੱਪ ਵੀ ਲੱਗਦੀ ਸੀ, ਲੇਕਿਨ ਮਿੱਟੀ ਦੀ ਐਸੀ ਪ੍ਰੋਟੈਕਸ਼ਨ ਹੁੰਦੀ ਹੈ ਭੜੋਲੇ ਦੇ, ਅਤੇ ਐਸੀ ਉਹ ਹੁੰਦੀ ਹੈ ਕਿ ਬਿਲਕੁਲ ਸਹੀ। ਜਦੋਂ ਕਣਕ ਕੱਢੋ, ਉਹ ਫਿਰ ਕਣਕ ਕੱਢਣੀ, ਫਿਰ ਛੱਜ 'ਚ ਪਾ ਕੇ ਛੱਟਣੀ। ਮੈਂ ਛੱਜ ਪਤਾਸ਼ੇ ਵੰਡਾਂ, ਅੱਜ ਕੈਦੀ ਕਰ ਲਿਆ ਮਾਹੀ ਨੂੰ, ਮੈਂ ਛੱਜ ਪਤਾਸ਼ੇ ਵੰਡਾਂ, ਅੱਜ ਕੈਦੀ ਕਰ ਲਿਆ ਮਾਹੀ ਨੂੰ, ਅੱਜ ਕੈਦੀ ਕਰ ਲਿਆ ਮਾਹੀ ਨੂੰ, ਅੱਜ ਕੈਦੀ ਕਰ ਲਿਆ ਮਾਹੀ ਨੂੰ, ਮੈਂ ਟੀਆਂ ਕਰਦਾ ਕੰਦਾ, ਅੱਜ ਕੈਦੀ ਕਰ ਲਿਆ ਮਾਹੀ ਨੂੰ। ਤੇ ਇਹਦੇ ਵਿੱਚ ਭੁੱਲ ਗਈ ਹਾਂ ਮੈਂ। ਅਤੇ ਬਹਿਰਹਾਲ ਛੱਜ, ਇੱਕ ਛੱਜ ਵੀ ਹੁੰਦਾ ਸੀ। ਅੱਜ ਸਾਰੀਆਂ ਚੀਜ਼ਾਂ ਇਸ ਹਵਾਲੇ ਦੇ ਨਾਲ, ਅਸੀਂ ਜਿਹੜੀ ਕਣਕ ਦੇ ਹਵਾਲੇ ਨਾਲ ਚੀਜ਼ਾਂ ਆਉਂਦੀਆਂ ਨਾ, ਕਿ ਕਣਕ ਭੜੋਲੇ 'ਚ ਰੱਖੀ ਜਾਂਦੀ, ਚੱਕੀ 'ਚ ਪੀਸੀ ਜਾਂਦੀ ਹੈ, ਅਤੇ ਛੱਜ ਵਿੱਚ ਛੱਟੀ ਜਾਂਦੀ। ਉਹ ਫਿਰ ਕੱਢ ਲੈਣੀ। ਫਿਰ ਅੰਮਾਂ ਨੇ, ਮੈਨੂੰ ਨਹੀਂ ਆਉਂਦਾ ਸੀ ਕਰਨਾ, ਮੈਨੂੰ ਸ਼ੌਕ ਹੁੰਦਾ ਸੀ, ਮੈਂ ਅੰਮਾਂ ਨੂੰ ਕਹਿਣਾ, ਅੰਮਾਂ ਨੇ ਕਹਿਣਾ ਇਸ ਤਰ੍ਹਾਂ ਕਰਕੇ ਛੱਟੀ ਦਾ। ਉਹ ਫਿਰ ਛੱਜ ਵਿੱਚ ਪਾ ਕੇ ਨਾ ਐਸਾ ਕਰੋ, ਉਹ ਜਿਹੜੇ ਉਹਦੇ 'ਚ ਘਾਸ, ਉਹ ਥੋੜ੍ਹੇ ਉਹਦੇ ਡੰਡੇ ਸ਼ੰਡੇ ਜਿਹੜੇ ਹੁੰਦੇ ਨਾ ਕਣਕ ਦੇ ਕੋਈ ਪਿਆ, ਉਹ ਵੀ ਸਾਰੇ ਅੱਗੇ ਨੂੰ ਆ ਜਾਂਦੇ ਨੇ। ਫਿਰ ਫੂਕ ਮਾਰ ਕੇ ਉਡਾ ਕੇ ਉਹ ਚੰਗੀ ਤਰ੍ਹਾਂ ਕਣਕ ਨੂੰ ਸਾਫ਼ ਕਰਨਾ, ਬਿਲਕੁਲ ਉਹਨੂੰ ਇਸ ਤਰ੍ਹਾਂ ਇੱਕ ਇੱਕ ਚੀਜ਼ ਕੱਢ ਕੇ ਸਾਫ਼ ਕਰਕੇ ਫਿਰ ਉਹਨੂੰ ਪਿਸਵਾਉਣ ਵਾਸਤੇ ਭੇਜਿਆ ਜਾਂਦਾ ਸੀ। ਉਹ ਫਿਰ ਤਾਜ਼ਾ ਆਟਾ ਪਿਸ ਕੇ ਆ ਜਾਣਾ, ਅਤੇ ਰੋਟੀ ਫਿਰ ਤੁਸੀਂ ਪਕਾਉਣੀ, ਤਾਂ ਤਾਜ਼ੇ ਆਟੇ ਦੀ ਤਾਂ ਬੜੀ ਜ਼ਬਰਦਸਤ ਪੱਕਦੀ ਸੀ। ਅਤੇ ਫਿਰ ਛੱਜ ਵੀ ਜਿਹੜਾ ਵੇ, ਉਹਦੇ ਵਿੱਚ ਹੋਰ ਚੀਜ਼ਾਂ ਵੀ ਛੱਟ ਲੈਂਦੇ ਸਨ, ਪਰ ਕਣਕ ਛੱਟਣ ਵਾਸਤੇ ਸਪੈਸ਼ਲੀ ਛੱਜ ਕੰਮ ਆਉਂਦਾ ਸੀ। ਅਤੇ ਉਹ ਮਿੱਟੀ ਦਾ ਭੜੋਲਾ ਇੰਨਾ ਜ਼ਬਰਦਸਤ ਲੱਗਦਾ ਸੀ। ਫਿਰ ਜਦੋਂ ਅਸੀਂ ਉੱਥੇ ਹੋਣਾ, ਮੈਂ ਕਦੀ ਖੈਰ ਮਿੱਟੀ ਲਾਈ ਨਹੀਂ ਸੀ, ਪਰ ਅੰਮਾਂ ਜਿਹੜੇ ਨਾ, ਅੰਮਾਂ ਲਾ ਲੈਂਦੇ ਸਨ। ਮੈਨੂੰ ਸ਼ੌਕ ਤਾਂ ਨਹੀਂ ਸੀ, ਕਿਉਂਕਿ ਮੈਨੂੰ ਆਉਂਦਾ ਹੀ ਨਹੀਂ ਸੀ, ਸੱਚੀ ਗੱਲ ਹੈ। ਪਰ ਐਵੇਂ ਕਿ ਫਿਰ ਅੰਮਾਂ ਨੇ ਲੇਪ ਕਰਨਾ ਨਾ, ਮੈਂ ਇੱਕ ਅੱਧ ਹੱਥ ਵਿੱਚ ਨਾਲ ਮਾਰ ਦੇਣਾ, ਪਰ ਮੇਰੇ ਹੱਥ ਹੀ ਸਫਾਈ ਨਹੀਂ ਸੀ। ਅਤੇ ਉਹ ਫਿਰ ਹੋਰ ਨਾਲ ਕੁੜੀਆਂ ਲੱਗਣੀਆਂ, ਫਿਰ ਜਿਵੇਂ 6 ਮਹੀਨੇ ਬਾਅਦ, ਸਾਲ ਬਾਅਦ ਕੁਝ ਮਿੱਟੀ ਪਾਟ ਜਾਂਦੀ ਹੈ, ਉੱਥੋਂ ਫਿਰ ਉਹਨੂੰ ਲਿਪਾਈ ਕਰਦੇ ਨੇ, ਉਹ ਫਿਰ ਲਿਪਾਈ ਹੋ ਜਾਂਦੀ ਸੀ। ਅਤੇ ਇਸ ਤਰ੍ਹਾਂ ਫਿਰ ਉਹ ਦੇਖੋ ਰਹਿਣ ਸਹਿਣ ਕੈਸੇ ਅਸੀਂ, ਮਿੱਟੀ ਦੇ ਚੁੱਲ੍ਹੇ ਅਤੇ ਮਿੱਟੀ ਦੇ ਭੜੋਲੇ, ਅਤੇ ਛੱਜ, ਅਤੇ ਜਿਹੜੇ ਤੁਹਾਡੀ ਜਿਹੜੀ ਚੱਕੀ, ਉਹ ਕਿਸ ਤਰ੍ਹਾਂ ਦੇ ਰਹਿਣ ਸਹਿਣ ਸੀ ਉਸ ਜ਼ਮਾਨੇ ਦੇ ਲੋਕਾਂ ਦਾ, ਕਿ ਔਰਤਾਂ ਉਹ ਸਾਰੇ ਕੰਮ ਹੱਥਾਂ ਨਾਲ ਕਰਦੀਆਂ ਸਨ, ਹਰ ਕੰਮ ਹੱਥਾਂ ਨਾਲ ਕਰਨਾ। ਔਰ ਬੜੀ ਹੈਪੀ ਲਾਈਫ ਸੀ ਉਹਨਾਂ ਦੀ, ਬੜੇ ਖੁਸ਼ ਲੋਕ ਸਨ, ਆਪਣਾ ਕੰਮ ਕਾਜ ਵੀ ਕਰਦੇ ਸਨ। ਅੱਜ ਦੀ ਤਰ੍ਹਾਂ ਨਹੀਂ ਕਿ ਅੱਜ ਦੀ ਔਰਤ ਤੇ ਦੇਖੋ ਬਸ ਰੋਂਦੀ ਰਹਿੰਦੀ ਹੈ ਕਿ ਹਰ ਵੇਲੇ ਬਈ ਮੈਂ ਤਾਂ ਕੰਮ ਕਰ ਕਰਕੇ ਮਰ ਚੱਲੀ ਹਾਂ। ਉਸ ਜ਼ਮਾਨੇ ਦੀ ਔਰਤਾਂ ਵਿੱਚ ਕੀ ਸੀ? ਜਾਦੂਈ ਤਾਕਤ, ਅੱਛੀ ਖੁਰਾਕ, ਮੇਰਾ ਖਿਆਲ ਖਾਲਿਸ ਖੁਰਾਕ ਸੀ, ਜਾਂ ਇਸ ਤਰ੍ਹਾਂ ਦਾ ਦੌਰ ਨਹੀਂ ਸੀ। ਤਾਂ ਸਾਰਾ ਦਿਨ ਬਸ ਘਰ 'ਚ ਵੀ ਵਿਚਾਰੀ ਲੱਗੀ ਰਹਿੰਦੀ ਸੀ, ਕਿਤੇ ਆਟਾ ਚੱਟ ਰਹੀ ਹੈ, ਉਹ ਕਰ ਰਹੀ ਹੈ, ਕਿਤੇ ਕਣਕ ਛੱਟਦੀ ਪਈ ਹੈ। ਇਸ ਤਰ੍ਹਾਂ ਜਿਹੜੀਆਂ ਯਾਦਾਂ ਨੇ ਨਾ, ਉਹ ਬਚਪਨ ਦੀਆਂ ਬੜੀਆਂ, ਚੱਕੀ ਦੇ ਹਵਾਲੇ ਨਾਲ ਸਾਰੀਆਂ ਚੀਜ਼ਾਂ ਮੈਨੂੰ ਯਾਦ ਆਉਂਦੀਆਂ ਨੇ। ਅਤੇ ਉਹ ਫਿਰ ਮੈਂ ਇਸ ਤੋਂ ਸੁਣਾਉਂਦੀ ਰਹਿੰਦੀ ਹਾਂ ਕਿ ਇਹ ਮਹਿਫੂਜ਼ ਰਹਿਣ ਚੀਜ਼ਾਂ। ਅਸੀਂ ਸਾਰੇ ਹੁਣ ਐਂਡ 'ਤੇ ਹੀ ਪਹੁੰਚੇ ਹੋਏ ਹਾਂ। ਕਿਸੇ ਦਿਨ ਪਟਾਕਾ ਵੱਜ ਜਾਣਾ ਵੇ, ਸਾਡਾ ਵੀ ਘੁਰੜੂ ਵੱਜ ਜਾਣਾ ਵੇ, ਅਤੇ ਅਸੀਂ ਵੀ ਚਲੇ ਜਾਣਾ ਇਸ ਦੁਨੀਆ ਤੋਂ। ਅਤੇ ਪਰ ਐਵੇਂ ਕਿ ਚਲੋ ਕੁਛ ਲੋਕ ਸੁਣਨਗੇ ਉਹਨਾਂ ਜ਼ਮਾਨਿਆਂ ਨੂੰ, ਕੁਛ ਲੋਕ ਕਰਨਗੇ, ਬੱਚਿਆਂ ਨੂੰ ਮੈਂ ਦੱਸਦੀ ਰਹਿੰਦੀ ਹਾਂ। ਅਤੇ ਉਸ ਨਾਲ ਫਿਰ ਐਵੇਂ ਕਿ ਇੱਕ ਜ਼ਮਾਨਾ, ਇੱਕ ਅਹਿਦ ਜਿਹੜਾ ਨਾ, ਉਹ ਜ਼ਿੰਦਾ ਰਹਿੰਦਾ। ਉਹ ਕੋਈ ਲਿਖ ਦਵੇ ਕਿਸੇ ਮਜ਼ਮੂਨ ਦੀ ਸੂਰਤ 'ਚ, ਉਹ ਕੋਈ ਬਿਆਨ ਕਰ ਦਵੇ, ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ। ਕਿਸੇ ਬੈਠੇ ਹੋ, ਕਿਸੇ ਮਹਿਫਿਲ 'ਚ ਬਿਆਨ ਕਰੋ,
ਪਰ ਉਹਨਾਂ ਜ਼ਮਾਨਿਆਂ ਨੂੰ ਜ਼ਿੰਦਾ ਜ਼ਰੂਰ ਰੱਖੋ, ਦੱਸੋ ਜ਼ਰੂਰ ਆਉਣ ਵਾਲੀ ਨਸਲ ਨੂੰ ਕਿ ਉਹ ਜ਼ਮਾਨਾ ਕੀ ਸੀ। ਅੱਜ ਦੀਆਂ ਮੈਂ ਬੱਚੀਆਂ ਨੂੰ, ਮੇਰੀਆਂ ਆਪਣੀਆਂ ਭਾਣਜੀਆਂ ਹੀ ਨੇ, ਮੈਂ ਉਹਨਾਂ ਨੂੰ ਜਦੋਂ ਬਾਅਦ ਪੁਰਾਣੀਆਂ ਗੱਲਾਂ ਸੁਣਾਉਂਦੀ ਹਾਂ ਜਾਂ ਕਹਿੰਦੀ ਹਾਂ, ਭਤੀਜੀਆਂ ਨੇ, ਭਾਣਜੀਆਂ ਨੇ, ਉਹ ਕੁਛ ਬੱਚੀਆਂ ਵਿੱਚੋਂ ਫਿਰ ਕਹਿੰਦੀਆਂ ਨਹੀਂ ਐਸਾ ਜ਼ਮਾਨਾ ਕੈਸੇ ਹੋ ਸਕता है, ਐਸਾ ਨਹੀਂ था। ਉਹ ਬੱਚੇ ਅੱਗੋਂ ਇਸ ਤਰ੍ਹਾਂ ਦੇ ਕੁਐਸਚਨ ਕਰਦੇ ਨੇ। ਸਾਡੀ ਆਪਣੀ ਨੂਰ ਫਾਤਮਾ ਹੀ ਕਰਦੀ, ਕਹਿੰਦੀ ਮੈਂ ਬਿਲੀਵ नहीं करती हूँ ऐसी चीज़ों पे ਕਿ ਐਸਾ ਵੀ ਹੋਤਾ था। ਮੈਂ ਕਹਿੰਦੀ ਹਾਂ ਤੂੰ ਬਿਲੀਵ ਕਰ ਨਾ ਕਰ, ਉਹ ਜ਼ਮਾਨਾ ਹੈਗਾ ਸੀ, ਇਸ ਤਰ੍ਹਾਂ ਲੋਕਾਂ ਨੇ ਉਹ ਜ਼ਮਾਨੇ ਗੁਜ਼ਾਰੇ ਨੇ। ਅੱਜ ਤੁਸੀਂ ਤਰੱਕੀ ਯਾਫਤਾ ਦੌਰ 'ਚ ਪੈਦਾ ਹੋ ਗਏ ਹੋ ਤੇ ਤੁਸੀਂ ਸਮਝਦੇ ਹੋ ਹੀ ਅਸੀਂ ਦੇ ਕੋਈ ਨਵਾਬੀ ਠਾਠ ਨੇ। ਪਹਿਲੇ ਜ਼ਮਾਨੇ 'ਚ ਇਸ ਤਰ੍ਹਾਂ ਹੀ ਲੋਕ ਜਿਹੜੇ ਨੇ ਉਹ ਕਰਦੇ ਸਨ। ਤੇ ਫਿਰ ਆਟਾ ਪਿਸਵਾ ਕੇ ਵੀ, ਆਟੇ ਦੇ ਇੱਕ ਡੱਬੇ ਹੁੰਦੇ ਸਨ, ਉਹਨਾਂ 'ਚ ਆਟਾ ਪਾਇਆ ਜਾਂਦਾ ਸੀ। ਆਟਾ ਪਿਸ ਕੇ ਆ ਜਾਂਦਾ ਸੀ, ਉਹ ਫਿਰ ਇੱਕ ਡੱਬਾ ਹੁੰਦਾ ਸੀ ਇਸ ਤਰ੍ਹਾਂ ਕਰਕੇ ਨਾ, ਕੁੰਡੀ ਲੱਗੀ ਹੁੰਦੀ ਸੀ ਉਹ ਢੱਕਣ ਵਾਲਾ, ਤੇ ਉਹਦੇ ਵਿੱਚ ਪਾ ਦਿੱਤਾ ਜਾਂਦਾ ਸੀ। ਫਿਰ ਆਟਾ ਖਰਾਬ ਵੀ ਨਹੀਂ ਹੁੰਦਾ ਸੀ ਕਾਫੀ ਅਰਸਾ। ਜ਼ਿਆਦਾਤਰ ਲੋਕ ਪਿਸਵਾਉਂਦੇ ਹੀ ਉਨਾ ਸਨ ਕਿ ਤਾਜ਼ਾ, ਮਹੀਨੇ ਕੁ ਦਾ ਪਿਸਾ ਲਵੋ, ਫਿਰ ਮਹੀਨੇ ਬਾਅਦ ਫਿਰ ਕਣਕ ਕੱਢ ਕੇ ਤਾਜ਼ਾ ਆਟਾ ਪਿਸਵਾਉਣਾ। ਤੇ ਉਹ ਤੁਸੀਂ ਦੇਖੋ, ਹੁਣ ਅੱਜ ਮੈਂ ਉਸ ਦਿਨ ਇੱਕ ਜਗ੍ਹਾ ਪੜ੍ਹ ਰਹੀ ਸਾਂ ਕਿ ਦੁਨੀਆ ਭਰ 'ਚ ਜਿੱਥੇ ਆਟਾ ਹੁਣ ਮਸ਼ੀਨਾਂ ਵਿੱਚ ਪੀਸਿਆ ਜਾਂਦਾ ਹੈ, ਪਰ ਉਹ ਇੰਨੀ ਜ਼ਿਆਦਾ ਉਹਨਾਂ ਦੀ ਹੀਟ ਹੁੰਦੀ ਹੈ, ਇੰਨੀ ਜ਼ਿਆਦਾ ਹੁੰਦੀ ਕਿ ਕਾਫੀ ਉਹਦੇ ਵਿੱਚੋਂ ਗਜ਼ਾਈਅਤ ਤੇ ਖ਼ਤਮ ਹੋ ਜਾਂਦੀ। ਲੇਕਿਨ ਅੱਜ ਵੀ ਜਿਹੜੀ ਚੱਕੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਪੱਥਰ ਦੇ ਨਾਲ, ਸਿਰਮਿਕ ਵਾਲੀਆਂ ਜਿਹੜੀਆਂ, ਉਹਨਾਂ 'ਚ ਪੀਸਿਆ ਜਾਂਦਾ ਆਟਾ, ਉਹ ਆਟਾ ਥੋੜ੍ਹਾ ਮਹਿੰਗਾ ਵਿਕਦਾ ਵੇ, ਕਿਉਂਕਿ ਉਹਦੇ ਵਿੱਚ ਫਿਰ ਉਹਦੀ ਗਜ਼ਾਈਅਤ ਜਿਹੜੀ ਹੈ ਨਾ ਜ਼ਾਇਆ ਨਹੀਂ ਹੁੰਦੀ। ਅਤੇ ਜਦੀਦ ਚੀਜ਼ਾਂ ਵਿੱਚ ਵੀ ਉਹ ਫਿਰ ਪੁਰਾਣੀਆਂ ਚੀਜ਼ਾਂ ਆ ਗਈਆਂ ਨੇ। ਜਿਵੇਂ ਮਿੱਟੀ ਦਾ ਬਰਤਨ ਆ ਗਿਆ, ਉਹ ਨਵਾਂ ਉਹਨਾਂ ਨੇ ਪੈਕਿੰਗ ਕਰ ਦਿੱਤੀ ਹੈ, ਅਤੇ ਨਵੀਂ ਪੈਕਿੰਗ ਵਿੱਚ ਪੁਰਾਣੀਆਂ ਚੀਜ਼ਾਂ ਦਸਤਿਆਬ ਜੇ। ਦੱਸੋ ਹੁਣ ਕੀ ਕਰੇ ਦੱਸੋ ਜੀ ਹੁਣ ਕੀ ਕਰੀਏ, ਹੋ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਕਰੀਏ। ਤੇ ਬਈ ਇਹ ਗਾਣਾ ਜ਼ਰੂਰ ਸੁਣ ਲਈਓ ਤੁਸੀਂ, ਬੜਾ ਜ਼ਬਰਦਸਤ ਗਾਣਾ। ਮੈਂ ਘੱਟ ਸੁਣਨੀ ਹੈ ਗਾਣੇ, ਪਰ ਬੜਾ ਅੱਛਾ ਗਾਣਾ। ਤੇ ਇੱਕ ਗੱਲ ਹੋਰ ਮੈਸੇਜ ਦੇ ਹਵਾਲੇ ਦੇ ਨਾਲ ਕਰ ਲਾਂ। ਮਲਾਇਕਾ ਇੱਕ ਨਵਾਂ ਇਜ਼ਾਫਾ ਨੇ, ਉਹ ਮਲਾਇਕਾ ਮੈਸੇਜ ਕਰਦੇ ਨੇ, ਵੀਡੀਓ ਦੇਖਦੇ ਨੇ। ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿ ਚਲੋ ਵੀ ਇੱਕ ਇੱਕ ਕਰਕੇ ਗਿਣਤੀ ਵੱਧਦੀ ਜਾ ਰਹੀ ਹੈ, ਕੁਛ ਆ ਰਹੇ ਨੇ ਲੋਕ ਸਾਡੇ ਵੱਲ ਵੀ, ਅਤੇ ਉਹਨਾਂ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਨੀ ਆ। ਅਤੇ ਉਹ ਦੇਖਦੇ ਰਹਿਣ ਅਤੇ ਵੀ ਕੌਮੈਂਟ ਕਰਦੇ ਰਹਿਣ। ਉਹਨਾਂ ਨੇ ਮੇਰੇ ਕੋਲ ਪੁੱਛਿਆ ਤੁਸੀਂ ਕਿੱਥੇ ਰਹਿੰਦੇ ਹੋ, ਮੈਂ ਉਹਨਾਂ ਨੂੰ ਦੱਸ ਦਿੱਤਾ। ਅਤੇ ਹੁਣ ਮਲਾਇਕਾ ਜੀ ਤੁਸੀਂ ਵੀ ਦੱਸ ਦੇਵੋ ਕਮੈਂਟ ਕਰਕੇ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਸੀਂ ਕਿੱਥੋਂ ਮੈਨੂੰ ਦੇਖਦੇ ਹੋ, ਕਿੱਥੋਂ ਕਮੈਂਟ ਕਰਦੇ ਹੋ। ਕਿਉਂਕਿ ਮੈਂ ਜਿਹੜਾ ਆਪਣਾ ਗ੍ਰਾਫ ਦੇਖ ਰਹੀ ਹਾਂ, ਉਹ ਇੰਡੀਆ ਵਿੱਚ ਵੀ ਕੁਛ ਲੋਕ ਦੇਖਦੇ ਨੇ। ਮੈਂ ਕਹਿੰਦੀ ਲੋ ਵੀ ਇੰਡੀਆ 'ਚ ਵੀ ਮੈਂ ਦੇਖੀ ਜਾ ਰਹੀ ਹਾਂ। ਇੱਕ ਗ੍ਰਾਫ ਆਉਂਦਾ ਨਾ ਕਿ ਕਿਹੜੀ ਕਿਹੜੀ ਜਗ੍ਹਾ ਤੁਹਾਡੀ ਵੀਡੀਓ, ਉਹਦੇ ਵਿੱਚ ਫਿਰ ਇੰਡੀਆ ਵਿੱਚ ਵੀ ਥੋੜ੍ਹਾ ਜਿੰਨੇ ਪਰਸੈਂਟ ਪਾਕਿਸਤਾਨ 'ਚ ਦੇਖਿਆ ਜਾ ਰਿਹਾ, 100% ਇੰਡੀਆ 'ਚ ਵੀ ਦੇਖਿਆ ਜਾ ਰਿਹਾ। ਮੈਂ ਕਿਹਾ ਲੋ ਵੀ ਮਜ਼ੇ ਆ ਗਏ ਮੈਨੂੰ ਤੇ ਬਹਰਹਾਲ ਇਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ਬੀਰ ਹੁਸੈਨ ਸਾਹਿਬ ਨੇ ਉਦੋਂ ਕਿਹਾ, ਜਿਹੜੇ ਦੇਖ ਕੇ ਕਿ ਮੈਂ ਖੈਰੀਅਤ ਦੇ ਨਾਲ ਸਰ, ਲੇਕਿਨ ਮੈਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ, ਇਸ ਤੋਂ ਮੇਰੀ ਗੈਰ ਹਾਜ਼ਰੀ ਹੋ ਗਈ ਸੀ ਅਤੇ ਮੈਂ ਚਲਾ ਗਿਆ ਸੀ। ਕੋਈ ਐਸੀ ਗੱਲ ਨਹੀਂ ਹੈ, ਤੁਸੀਂ ਪਰੇਸ਼ਾਨ ਨਾ ਹੋਈਓ। ਤਾਂ ਮੈਂ ਕਿਹਾ ਚਲੋ ਸ਼ੁਕਰ ਹੈ, ਉਹਨਾਂ ਦੀ ਖੈਰੀਅਤ ਪਤਾ ਚੱਲ ਗਈ। ਉਸ ਤੋਂ ਬਾਅਦ ਫਿਰ ਉਹਨਾਂ ਨੇ ਉਸ ਵੀਡੀਓ 'ਤੇ ਮੈਸੇਜ ਕੀਤਾ ਕਿ ਫੁੱਲ ਤਾਂ ਸਾਡੇ ਵੀ ਘਰ ਹੁੰਦੇ ਸਨ, ਮੋਤੀਏ ਦੇ ਵੀ ਅਤੇ ਗੁਲਾਬ ਦੇ ਵੀ। ਇੱਕ ਘਰ ਦੇ ਕੋਲ ਬਾਗ ਵੀ ਸੀ ਅਤੇ ਉੱਥੇ ਵੀ ਫੁੱਲ ਬੜੇ ਲੱਗੇ ਹੁੰਦੇ ਸਨ। ਅਤੇ ਸਾਡੇ ਤਾਂ ਹਾਲੇ ਵੀ, ਉਹਨਾਂ ਨੇ ਲਿਖਿਆ ਕਿ ਸਾਡੇ ਤਾਂ ਹਾਲੇ ਵੀ ਬੜੇ ਜਿਹੜੇ ਨਾ ਹੈਗੇ ਨੇ, ਘਰ ਵਿੱਚ ਲੱਗੇ ਹੋਏ ਨੇ ਦੋਨੋਂ ਚੀਜ਼ਾਂ। ਅਤੇ ਚਲੋ ਜੀ ਠੀਕ ਹੈ। ਉਸ ਮਾਂ ਨੇ ਕਿਹਾ ਕਿ ਬਾਜੀ ਇਹ ਕਹਿੰਦੇ ਨੇ ਬਈ ਸਾਡੇ ਤਾਂ ਅੱਬੂ ਨੇ ਸਾਰੀਆਂ ਚੀਜ਼ਾਂ ਲਾਈਆਂ ਸਨ, ਅੰਗੂਰ ਦੀ ਵੇਲ ਵੀ ਲਾਈ ਹੋਈ ਸੀ। ਮੈਂ ਕਿਹਾ ਲਓ ਵੀ ਇਹ ਤਾਂ ਬੜੀ ਜ਼ਬਰਦਸਤ ਅੰਗੂਰ ਦੀ ਵੇਲ ਮੇਰੇ ਸਸੁਰਾਲ ਵੀ ਲੱਗੀ ਹੋਈ ਸੀ। ਮੈਨੂੰ ਤੁਹਾਡੀ ਗੱਲ ਤੋਂ ਯਾਦ ਆ ਗਿਆ, ਬੜੀ ਸੋਹਣੀ ਵੇਲ ਲੱਗੀ ਹੋਈ ਸੀ ਅੰਗੂਰ ਦੀ। ਅਨਾਰਾਂ ਦਾ ਬੂਟਾ ਵੀ ਸੀ, ਪਪੀਤੇ ਦੇ ਬੂਟੇ ਵੀ ਲੱਗੇ ਹੋਏ ਸਨ। ਬੜੀ ਘਰ ਵਿੱਚ ਹੀ ਨਾ ਇਸ ਤਰ੍ਹਾਂ ਲਾਈਆਂ ਹੋਈਆਂ ਸਨ ਚੀਜ਼ਾਂ। ਅਤੇ ਉਸ ਮਾਂ ਨੇ ਲਿਖਿਆ ਕਿ ਬਾਜੀ ਮੈਨੂੰ ਤਾਂ ਕਿਸੇ ਨੇ ਅੱਜ ਤੱਕ ਫੁੱਲ ਦਿੱਤਾ ਹੀ ਨਹੀਂ, ਸਾਡੀ ਤਾਂ ਜ਼ਿੰਦਗੀ ਇਸ ਤਰ੍ਹਾਂ ਹੀ ਲੰਘ ਗਈ। ਅਤੇ ਮੈਂ ਕਿਹਾ ਉਸ ਮਾਂ ਮੈਂ ਵੀ ਤੇਰੀ ਸਾਥੀ ਹਾਂ ਬਈ। ਮੈਨੂੰ ਵੀ ਕਿਸੇ ਨੇ ਫੁੱਲ ਨਹੀਂ ਦਿੱਤਾ, ਅਤੇ ਅਸੀਂ ਹੁਣ ਜਦੋਂ ਵੀ ਮਿਲਣਾ ਦੋਨਾਂ ਨੇ ਇੱਕ ਦੂਸਰੇ ਨੂੰ ਫੁੱਲ ਪੇਸ਼ ਕਰ ਦੇਣਾ। ਤੁਸੀਂ ਮੈਨੂੰ ਪੇਸ਼ ਕਰ ਦਿਓ, ਮੈਂ ਤੁਹਾਨੂੰ ਪੇਸ਼ ਕਰ ਦਾਂਗੀ। ਅਤੇ ਚਲੋ ਵੀ ਸਾਡਾ ਹਸਰਤ ਜਿਹੜੀ ਹੈ ਨਾ, ਉਹ ਕਮ ਅਜ਼ ਕਮ ਜ਼ਿੰਦਗੀ 'ਚ ਅਸੀਂ ਪੂਰੀ ਕਰ ਲਵਾਂਗੇ। ਅਤੇ ਖੈਰ ਇਹ ਮਜ਼ਾਕ ਦੀ ਹੱਦ ਤੱਕ ਗੱਲ ਸੀ। ਤੁਸੀਂ ਕੌਮੈਂਟ ਕਰਦੇ ਹੋ, ਮੈਨੂੰ ਬੜਾ ਅੱਛਾ ਲੱਗਦਾ ਹੈ ਪੜ੍ਹ ਕੇ। ਫਿਰ ਹਾਸਾ ਵੀ ਆਉਂਦਾ ਹੈ, ਕੁਛ ਇੱਕ ਆਪਣਾ ਇੱਕ ਹੋ ਜਾਂਦਾ ਹੈ ਕਿ ਅਟੈਚਮੈਂਟ ਮਹਿਸੂਸ ਹੁੰਦੀ। ਬਾਕੀ ਲਾਇਬਾ, ਔਰਵਾ, ਫਿਜ਼ਾ, ਇਹਨਾਂ ਦਾ ਮੈਂ ਮਾਹਮ, ਇਹਨਾਂ ਦਾ ਮੈਂ ਬੜਾ ਸ਼ੁਕਰੀਆ ਅਦਾ ਕਰਨੀ ਹਾਂ। ਸੌਲਤ ਹੁਸੈਨ ਸਾਹਿਬ ਦਾ ਵੀ ਸੌਲਤ ਮਾफ़ ਕਰਨੀ, ਤੇਰਾ ਨਾਂ ਭੁੱਲ ਜਾਂਦੀ ਹਾਂ ਮੈਂ। ਅਤੇ ਉਹ ਕੀ ਕਹਿੰਦੇ, ਇਹਨਾਂ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਨੀ ਆ, ਕਿਉਂਕਿ ਇਹ ਬੜੇ ਰੈਗੂਲਰ ਦੇਖਦੇ ਨੇ ਅਤੇ ਉਹ ਕਰਦੇ ਨੇ। ਅਤੇ ਬਈ ਉਹ ਜਿਹੜਾ ਨਾ
ਲਾਈਬਾਂ ਨੂੰ ਤੇ ਅਕਸਰ ਉਹ ਕਰਦੀ ਹੈ ਵੈਰੀ ਗੁੱਡ ਤੇ ਬਈ ਦੁਨੀਆ ਹੈ ਦੁਨੀਆ ਵੈਰੀ ਗੁੱਡ ਉਹ ਲਾਈਬਾਂ ਤਾਂ ਵੀ ਵੈਰੀ ਗੁੱਡ ਲਿਖ ਦਿੰਦੀ ਹੈ। ਤੇ ਚਲੋ ਵੀ ਜੋ ਲਿਖੇ, ਕੋਈ ਦਿਲ ਬਣਾ ਦਿੰਦਾ ਹੈ, ਕੋਈ ਫੁੱਲ ਭੇਜ ਦਿੰਦਾ ਹੈ, ਕੋਈ ਐਸਾ ਕਰ ਦਿੰਦਾ ਹੈ, ਬਈ ਹੈ ਤਾਂ ਤੁਸੀਂ ਟਾਈਮ ਦਿੰਦੇ ਹੋ ਆਪਣਾ ਕੀਮਤੀ ਟਾਈਮ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਫਿਰ ਮਿਲਦੇ ਹਾਂ ਇੱਕ ਨਵੀਂ ਯਾਦ ਦੇ ਨਾਲ। ਭੜੋਲੇ ਯਾਦ ਕਰ ਲਏ ਅਸੀਂ, ਛੱਜ ਯਾਦ ਕਰ ਲਏ, ਤੇ ਅਸੀਂ ਅੱਜ ਚੱਕੀਆਂ ਯਾਦ ਕੀਤੀਆਂ, ਤੇ ਆਪਾਂ ਉਸ ਅਹਿਦ ਨੂੰ ਇੱਕ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਅਹਿਦ ਵੀ ਕਦੀ ਹੈਗਾ ਸੀ, ਇਨਸਾਨਾਂ ਨੇ ਉਹ ਅਹਿਦ ਗੁਜ਼ਾਰਿਆ ਵੀ, ਤੇ ਉਹ ਉਹਦੇ ਵਿੱਚ ਜ਼ਿੰਦਾ ਵੀ ਰਹੇ, ਉਹਨਾਂ ਨੇ ਉਹ ਚੀਜ਼ਾਂ ਇਸਤੇਮਾਲ ਕੀਤੀਆਂ, ਉਹਨਾਂ ਨੇ ਕੀ ਕਹਿੰਦੇ ਨੇ ਮੁਸ਼ੱਕਤਾਂ ਵੀ ਕੀਤੀਆਂ। ਤੇ ਐਸਾ ਨਹੀਂ ਹੈ ਕਿ ਇਹ ਕੋਈ ख्वाब ਦੀਆਂ ਗੱਲਾਂ ਨੇ, ਇਹ ਹਕੀਕਤ ਦੀਆਂ ਗੱਲਾਂ ਨੇ। ਤੇ ਆਟੇ ਦੇ ਬੁਹਰਾਨ ਤੋਂ ਬਸ ਅੱਲਾਹ ਤਾਲਾ ਨਿਜਾਤ ਦੇਵੇ ਸਾਰਿਆਂ ਨੂੰ। ਤੇ ਹੁਣ ਵੀ ਕਈ ਜਗ੍ਹਾ ਮੈਂ ਪੜ੍ਹ ਰਹੀ ਸਾਂ ਕਿ ਆਟਾ ਜਿਹੜਾ ਵੇ ਬੜਾ ਖਰਾਬ ਮਿਲ ਰਿਹਾ, ਕੀੜਿਆਂ ਵਾਲਾ ਆ ਰਿਹਾ, ਤੇ ਲੋਕ ਇੱਕ ਦੂਸਰੇ ਨੂੰ ਮਸ਼ਵਰੇ ਦੇ ਰਹੇ ਨੇ ਟਵਿੱਟਰ ਤੇ ਕਿ ਬਈ ਹੁਣ ਤੇ ਭੜੋਲੇ ਆਪਣਾ ਉਹੀ ਕਣਕ ਇਕੱਠੀ ਸਾਲ ਦੀ ਲੈ ਕੇ ਰੱਖੋ, ਤੇ ਉਹ ਤਾਂ ਕਿ ਆਪਣਾ ਪਿਸਵਾ ਲਵੋ, ਤੇ ਇਸ ਮੁਸੀਬਤ ਤੋਂ ਜਾਨ ਛੁੱਟੇ ਜਿਹੜਾ ਖਰਾਬ ਆਟਾ ਮਿਲਦਾ ਵੇ। ਤੇ ਬਈ ਦੇਖੋ, ਓਲਡ ਇਜ਼ ਗੋਲਡ। ਫਿਰ ਉਹ ਪੁਰਾਣੀਆਂ ਚੀਜ਼ਾਂ ਜਿਹੜੇ ਨਾ ਫਿਰ ਹੁਣ ਲੋਕ ਉਸ ਪਾਸੇ ਪਲਟ ਪਏ ਨੇ। ਤੇ ਫਿਰ ਮਿਲਦੇ ਆ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਉਦੋਂ ਤੱਕ ਇਜਾਜ਼ਤ ਦੇਵੋ। ਅੱਲਾ ਹਾਫਿਜ਼ ਤੇ ਰੱਬ ਰਾਖਾ।